ਥੈਂਕ ਯੂ ਵੈਰੀ ਮਚ, ਥੈਂਕ ਯੂ ਰਾਜ, ਥੈਂਕ ਯੂ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੁਹਾਨੂੰ ਵੀ ਤੇ ਖਾਲਸਾ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਸੋ ਨਿਰਮਲ ਮਾਨ ਜੀ, ਆਪਾਂ ਦੇਖਿਆ ਵੀ ਇਸ ਵੀਕ ਦੇ ਵਿੱਚ ਇੰਟਰਸਟ ਰੇਟ ਘੱਟ ਹੋਏ ਆ, ਉਹ ਜਸਟ ਲਾਈਕ 0.25% ਹੀ ਜਿਹੜਾ ਇੰਟਰਸਟ ਰੇਟ ਘੱਟ ਹੋਇਆ ਆ। ਜਿਸ ਇੰਡਸਟਰੀ ਦੇ ਵਿੱਚ ਨਾਲ ਤੁਸੀਂ ਆ, ਉਹ ਸਿੱਧਾ ਹੀ ਇੰਟਰਸਟ ਦੇ ਨਾਲ ਵਾਹ ਵਾਸਤਾ ਆ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਡੈਟ ਦੇ ਵਿੱਚ ਫਸਦੇ ਆ, ਜਿਹੜਾ ਸਪਾਇਰਲ ਹੁੰਦਾ ਆ, ਉਹ ਇੰਟਰਸਟ ਰੇਟਸ ਦੇ ਨਾਲ ਹੀ ਇਵੈਂਚੁਅਲੀ ਜਿਹੜਾ ਉਹ ਜੁੜਦੀ ਹੈ ਜਾ ਕੇ ਗੱਲ। ਇਹ ਇੰਟਰਸਟ ਰੇਟ ਕੱਟਸ ਦੇ ਨਾਲ ਕੁਛ ਫਰਕ ਪਊਗਾ, ਕੁਛ ਪਿਆ ਆ, ਜਾਂ ਬੈਕ ਟੂ ਸਕੁਅਰ ਵਨ? ਵੈਲ ਦੇਖੋ, ਜੇ ਆਪਾਂ ਕਰੀਏ ਸਿਰਫ ਇੰਟਰਸਟਡ ਮੌਰਗੇਜ ਦੀ ਗੱਲ, ਤੇ ਜਿਹੜਾ ਇਹਦਾ ਇੰਟੀਗ੍ਰੇਸ਼ਨ ਚੇਅਰਮੈਨ ਪਾਵਲ ਨੇ ਤਕਰੀਬਨ ਮਹੀਨਾ ਪਹਿਲਾਂ ਦੇਤਾ ਸੀ ਕਿ ਇੰਟਰਸਟ ਰੇਟ ਘਟਾਉਣੇ ਨੇ। ਸੋ ਜਿਹੜੀ ਇੰਡਸਟਰੀ ਹੈ, ਚਾਹੇ ਵਾਲ ਸਟਰੀਟ ਹੀ ਚਾਹੇ ਬਾਕੀ ਲੈਂਡਿੰਗ ਇੰਡਸਟਰੀ ਹੈ, ਉਹਨਾਂ ਸਾਰਾ ਫੈਕਟਰ ਕਰ ਦਿੱਤਾ ਸੀ। ਸੋ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇੰਟਰਸਟ ਰੇਟ ਘਟਿਆ, ਜਿਹੜੇ ਇੰਟਰਸਟ ਰੇਟ ਤੋਂ ਪਹਿਲਾਂ ਹੁਣ ਉਹ ਤੋਂ ਜ਼ਿਆਦਾ ਹੀ, ਕਿਉਂਕਿ ਉਹ ਆਲਰੇਡੀ ਫੈਕਟਰ ਇਨ ਹੀ, ਜੇ ਉਹ ਤੋਂ ਬੈਟਰ ਹੁੰਦਾ ਤਾਂ ਸ਼ਾਇਦ ਹੋਰ ਘਟ ਜਾਂਦਾ। ਪਰ ਅੱਜ ਦੀ ਗੱਲ ਕਰੀਏ ਤੇ ਜਿਹੜਾ ਇੰਟਰਸਟ ਰੇਟ ਮੰਡੇ ਨੂੰ ਹੀ ਉਹਦੇ ਨਾਲ ਜ਼ਿਆਦਾ ਹੈ। ਸੋ ਓਵਰਆਲ ਜੇ ਬਾਕੀ ਲੋਨਾਂ ਦੀ ਗੱਲ ਕਰੀਏ, ਜੇ ਤੁਸੀਂ ਹੀ ਲੋਕ ਦੀ ਗੱਲ ਕਰੀਏ ਜਾਂ ਜਿਹੜੇ ਵੀ ਤੁਹਾਡੇ SBA ਲੋਨ ਨੇ, ਡੈਫੀਨਿਟਲੀ ਉਹਨਾਂ ਤੇ ਫਰਕ ਪੈਣਾ, ਕਿਉਂਕਿ ਉਹ ਜਿਹੜੇ ਲੋਨ ਨੇ ਸਿੱਧਾ SBA ਦੇ ਨਾਲ ਰਿਲੇਟਡ ਹੁੰਦੇ ਨੇ। ਹਾਂ, ਆਟੋ ਲੋਨ ਦੇ ਉੱਤੇ, ਹੋਮ ਲੋਨ, ਆਪਣੇ ਆਟੋ ਲੋਨਸ ਹੋ ਗਏ, ਤੁਹਾਡੇ ਕ੍ਰੈਡਿਟ ਕਾਰਡ ਦਾ ਜਿਹੜੇ ਹੁੰਦੇ ਲੋਨ, ਉਹਨਾਂ ਤੇ ਫਰਕ ਪੈਣਾ। ਪਰ ਕ੍ਰੈਡਿਟ ਕਾਰਡ ਤੇ ਜ਼ਿਆਦਾ ਫਰਕ ਤਾਂ ਨਹੀਂ ਪੈਂਦਾ ਕਿ 20-25% ਦੇ ਉੱਤੇ ਜੇ 10% ਹੋਰ $0.25 ਘੱਟ ਵੀ ਗਿਆ ਤੇ ਉਹ ਮੁੱਦਾ ਮੁੰਨਿਆ ਜ਼ਿਆਦਾ ਹੌਲਾ ਨਹੀਂ ਹੁੰਦਾ। ਉਹਨਾਂ ਕੀ ਹਿਸਾਬ ਰਹਿਣਾ ਜਿੰਨਾ ਕਿ 21 ਤੋਂ 21.5 ਤੋਂ 21 ਤੋਂ ਸਭ ਪੌਣੇ 21 ਹੋ ਜਾਊਗਾ, ਤਾਂ ਬਹੁਤਾ ਵੱਡਾ ਇੰਪੈਕਟ ਨਹੀਂ ਪੈਣਾ। ਹੁਣ ਦੇ ਨੈਗੇਟਿਵ ਇੰਪੈਕਟ ਇਹ ਪੈਣੇ ਨੇ ਕਿ ਬਿਕਾਜ਼ ਰਾਈਟ ਨਾਓ ਇਨਫਲੇਸ਼ਨ ਅੱਗੇ ਜਾਂਦੀ ਹੈ, ਇਨਫਲੇਸ਼ਨ ਆਲਮੋਸਟ 3 ਦੇ ਕੋਲ ਪਹੁੰਚੀ ਹੋਈ ਆ। ਹੁਣ ਲੈਂਡਿੰਗ ਥੋੜੀ ਜਿਹੀ ਈਜ਼ੀ ਹੋ ਗਈ ਤੇ ਇੰਡਸਟਰੀ ਦੇ ਵਿੱਚ ਲੈਂਡਿੰਗ ਲੋਕੀ ਜਿਹੜੇ ਬਿਜ਼ਨਸ ਨੇ ਬੋਰੋ ਜ਼ਿਆਦਾ ਕਰਨ ਲੱਗ ਪਣਗੇ, ਤੇ ਸ਼ਾਰਟ ਟਰਮ ਇੰਪੈਕਟ ਨਹੀਂ ਪੈਣਾ। ਲੌਂਗ ਟਰਮ ਦੇ ਵਿੱਚ ਇਨਫਲੇਸ਼ਨ ਹੋਰ ਵੱਧ ਜਾਣੀ ਹੈ, ਔਰ ਜਿੱਦਾਂ ਫੈਡ ਨੇ ਇੰਡੀਕੇਸ਼ਨ ਦਿੱਤੀ ਹੈ ਕਿ 2 ਤੋਂ 4 ਵਾਰੀ ਆਪਾਂ ਇੰਟਰਸਟ ਰੇਟ ਹੋਰ ਘਟਾਉਣੇ ਨੇ, 2 ਸਾਲ, 2 ਵਾਰੀ ਇਸ ਸਾਲ, 2 ਵਾਰੀ ਅਗਲੇ ਸਾਲ। ਸੋ ਉਹਦਾ ਸ਼ਾਰਟ ਟਰਮ ਦੇ ਇੰਪੈਕਟ ਪਊਗਾ, ਘਰਾਂ ਦੀ ਕੀਮਤਾਂ ਵਗੈਰਾ, ਰੀਫਾਈਨੈਂਸ ਮਾਰਕੀਟ ਚੰਗੀ ਹੋਊਗੀ, ਪਰ ਲੌਂਗ ਟਰਮ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਜਾਣੀ ਹੈ ਕਿ ਜਿਹਦਾ ਆਉਣ ਵਾਲੇ ਟਾਈਮ ਦੇ ਵਿੱਚ ਜ਼ਿਆਦਾ ਨੁਕਸਾਨ ਹੋਣਾ। ਸੋ ਇਹ ਸ਼ਾਰਟ ਟਰਮ ਵਾਸਤੇ ਵਧੀਆ, ਲੌਂਗ ਟਰਮ ਵਾਸਤੇ ਨਹੀਂ ਵਧੀਆ। ਜੀ ਜੀ, ਸੋ ਬਿਲਕੁਲ ਮੈਂ ਵੀ ਇਹੀ ਪੜ੍ਹ ਰਿਹਾ ਸੀ, ਕਹਿੰਦੇ ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ ਕੱਟ ਕਰਨ ਦੇ ਨਾਲ ਜਿਨ੍ਹਾਂ ਲੋਕਾਂ ਦੇ ਕੋਲ ਡੈਪਟ ਹੈਗੀ ਆ, ਕਰਜ਼ਾ ਆ, ਉਹਦੇ ਤੇ ਕੋਈ ਬੜਾ ਅਸਰ ਨਹੀਂ ਪੈਣਾ ਹੈਗਾ, ਕਿਉਂਕਿ ਜਿਹੜੇ ਕ੍ਰੈਡਿਟ ਕਾਰਡਾਂ ਦੇ ਰੇਟਸ ਆ ਬਹੁਤੇ ਉਹ ਤੁਹਾਡੇ ਕ੍ਰੈਡਿਟ ਸਕੋਰ ਦੇ ਉੱਤੇ, ਮੰਥਲੀ ਪੇਮੈਂਟ ਅਮਾਊਂਟ, ਇਹਨਾਂ ਸਾਰਿਆਂ ਤੇ ਡਿਪੈਂਡ ਕਰਦੇ ਹੈਗੇ ਆ। ਸੋ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਨਿਰਮਲ ਭਾਜੀ, ਬਹੁਤੇ ਜਾਂ ਟਰੱਕਿੰਗ ਦੇ ਵਿੱਚ ਆ ਜਾਂ ਰੀਟੇਲ 'ਚ ਆ, ਗੈਸ ਸਟੇਸ਼ਨ, ਲਿਕਰ ਸਟੋਰ, ਗਰੋਸਰੀ ਸਟੋਰਸ, ਸੋ ਇਹ ਸਾਰੇ ਬਿਜ਼ਨਸ ਇਸ ਵੇਲੇ ਕਾਫੀ ਡਾਊਨ ਆ। ਟਰੱਕਿੰਗ ਦਾ ਬੜਾ ਬੁਰਾ ਹਾਲ ਆ, ਜਿਹੜੇ ਰੀਟੇਲ ਦੇ ਵਿੱਚ 35 to 40% ਉਹਨਾਂ ਦੀਆਂ ਸੇਲਸ ਘੱਟ ਹੈਗੀਆਂ, ਤੇ ਬਹੁਤ ਲੋਕਾਂ ਦੇ ਸਿਰ ਕਰਜ਼ੇ ਚੜੇ ਹੋਏ ਹੈਗੇ ਆ। ਸੋ ਉਹਨਾਂ ਦਾ ਹੁਣ ਸੋਲੂਸ਼ਨ ਦੱਸੋ ਵੀ ਕੀ ਹੈਗਾ? ਬਿਲਕੁਲ ਗੱਲ ਭਾਜੀ, ਜੋ ਭਾਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਸ ਟਾਈਮ ਤੁਸੀਂ ਇਹ 2-4 ਇੰਡਸਟਰੀਆਂ ਦੀ ਗੱਲ ਕੀਤੀ ਹੈ, ਇਹ ਤਾਂ ਡੈਫੀਨਿਟਲੀ ਬਹੁਤ ਜ਼ਿਆਦੀਆਂ ਹਾਈ ਸਟ੍ਰੈਸ 'ਚ ਹੈਗੀਆਂ ਨੇ, ਪਰ ਐਸੀ ਕੋਈ ਵੀ ਇੰਡਸਟਰੀ ਐ ਨਹੀਂ ਹੈ ਇਸ ਟਾਈਮ ਕਿ ਜਿਹਦੇ ਵਿੱਚ ਨਾ ਪ੍ਰੋਬਲਮ ਪੈਂਦੀ ਹੋਵੇ। ਮਤਲਬ ਪੁਰਾਣੇ ਟਾਈਮ ਤੁਸੀਂ ਜਾ ਕੇ ਵੇਖੋ ਤੇ IT ਦੇ ਵਿੱਚ ਕਦੇ ਇਸ਼ੂ ਨਹੀਂ ਆਇਆ, ਹੁਣ IT 'ਚ ਵੀ ਮੇਜਰ ਲੇਆਫਸ ਹੋ ਰਹੇ ਨੇ, ਔਰ ਚਲੋ ਕਈ ਵਾਰ IT 'ਚ ਵੀ ਲੇਆਫਸ ਹੋ ਜਾਂਦੇ ਨੇ, ਪਰ ਕਦੇ ਵੀ ਗਵਰਨਮੈਂਟ ਜੌਬ ਦੇ ਉੱਤੇ ਲੇਆਫ ਨਹੀਂ ਹੋਏ। ਹੁਣ ਸਰਕਾਰੀ ਜੌਬ ਵਾਲਿਆਂ ਨੂੰ ਵੀ ਟੈਨਸ਼ਨ ਹੋਈ ਪਈ ਆ। ਉਸ ਦਿਨ ਮੈਂ ਤੁਹਾਡੀ ਇੱਕ ਨਿਊਜ਼ ਸੁਣਦਾ ਪਿਆ ਕਿ ਹੁਣ ਜਿਹੜੇ ਸਟ੍ਰੈਸ ਇੰਨਾ ਜ਼ਿਆਦਾ ਪਿਆ, ਜਿਹੜੇ ਮੈਡੀਕਲ ਸੈਕਟਰ 'ਚ ਕੰਮ ਕਰਦੇ ਨੇ, ਤੇ ਇਸ ਟਾਈਮ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਜਿਹੜਾ ਸੌਖਾ ਉਹਨਾਂ ਹੈਗਾ ਜਿਹੜਾ ਅੱਜ ਤੋਂ 4-5 ਸਾਲ ਸੌਖਾ ਪਹਿਲਾਂ ਹੀ ਜੀ। ਹੁੰਦਾ ਕੀ ਹੈ, ਜਿਹੜਾ ਸਿਸਟਮ ਇਦਾਂ ਦਾ ਬਣਿਆ ਕ੍ਰੈਡਿਟ ਕਾਰਡ ਦਾ ਕਿ ਉਹ ਮਹੀਨੇ ਦੀ ਮਿਨੀਮਮ ਪੇਮੈਂਟਸ ਆਪਾਂ ਦੇਈ ਜਾਂਦੇ ਹਾਂ, ਤੇ ਉਹ ਸਿਸਟਮ ਦੇ ਤੁਹਾਡੇ ਵਿੱਚ ਨਾਲ ਰੱਖ ਜਾਂਦੀਆਂ ਨੇ ਤੇ ਬੰਦੇ ਯੂਜ਼ ਟੂ ਹੋ ਜਾਂਦੇ ਨੇ ਉਹਦੇ। ਮੈਂ ਤਾਂ ਇਹੀ ਕਹਿੰਦਾ ਹੁੰਦਾ ਕਿ ਜੇ 3 ਮਹੀਨੇ ਤੁਸੀਂ ਮਿਨੀਮਮ ਪੇਮੈਂਟਸ ਦੇ ਰਹੇ ਹੋ ਤੇ ਆਪਣਾ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਚੁੱਕ ਕੇ ਵੇਖ ਲਓ, ਉਹਦੇ ਤੇ ਲਿਖਿਆ ਹੁੰਦਾ ਕਿ ਜੇ ਤੁਸੀਂ ਮਿਨੀਮਮ ਪੇਮੈਂਟ ਦਿਓਗੇ ਤੇ ਇਹਨੂੰ ਕਿੰਨਾ ਟਾਈਮ ਲੱਗਦਾ ਪੇ ਆਫ ਕਰਨ ਨੂੰ। ਔਨ ਐਵਰੇਜ 35 ਤੋਂ 50 ਸਾਲ ਲੱਗ ਸਕਦੇ ਨੇ ਕੋਈ ਵੀ ਕ੍ਰੈਡਿਟ ਕਾਰਡ ਜੇ ਤੁਸੀਂ ਮਿਨੀਮਮ ਪੇਮੈਂਟ ਕਰਦੇ ਹੋ, ਇੰਟਰਸਟ ਰੇਟ ਇੰਨਾ ਜ਼ਿਆਦਾ ਹਾਈ ਹੈ। ਜੀ ਜੀ ਜੀ। ਸੋ ਮੈਂ ਤੇ ਅੱਗੇ ਵੀ ਆਪਾਂ ਆਪਸ਼ਨ ਕਰਦੇ ਹਾਂ, ਕਿਉਂਕਿ ਸਾਨੂੰ ਆਲਮੋਸਟ ਆਈਡੀਆ ਹੋ ਜਾਂਦਾ ਕਿ ਕਿਹੜੀ ਇੰਡਸਟਰੀ ਸਟ੍ਰੈਸ ਤੇ ਕਦੋਂ ਜ਼ਿਆਦੀ ਆ, ਕਿੰਨੀਆਂ ਸਾਨੂੰ ਕਾਲਾਂ ਆਉਂਦੀਆਂ ਨੇ, ਕਿੱਥੋਂ ਆਉਂਦੀਆਂ ਨੇ, ਔਰ ਇਸ ਟਾਈਮ ਕਾਫੀ ਜ਼ਿਆਦੀਆਂ ਕਾਲਸ ਆ ਰਹੀਆਂ ਨੇ। ਔਰ ਸਿਚੁਏਸ਼ਨ ਥੋੜੀ ਇੰਨੀ ਜ਼ਿਆਦਾ ਕਦੇ ਖਰਾਬ ਨਹੀਂ ਹੋਈ ਜਿੰਨੀ ਇਸ ਟਾਈਮ ਖਰਾਬ ਹੋਈ ਹੈ, ਕਿਉਂਕਿ ਡੈਟ ਜਿਹੜਾ ਸੀ ਨਾ, ਉਹ ਡੈਟ ਪਹਿਲਾਂ ਵੀ ਹੁੰਦਾ ਸੀ, ਪਰ ਉਹਦੀ ਜਿਹੜੀ ਅਮਾਊਂਟ ਹੀ ਉਹ ਘੱਟ ਸੀ। ਹੁਣ ਕਿਉਂਕਿ ਲੋਕਾਂ ਨੇ ਬੋਰੋ ਬਹੁਤ ਕਰ ਲਿਆ ਪਿੱਛੇ ਪੈਂਡੈਮਿਕ ਦੇ ਵਿੱਚ, ਪੈਸੇ ਬਹੁਤ ਹਨ, ਤੇ ਉਹ ਜਿਹੜਾ ਲੈਵਲ ਜਿਹੜਾ ਡੈਟ ਦਾ ਬਹੁਤ ਜ਼ਿਆਦਾ ਵੱਧ ਚੁੱਕਿਆ। ਕੀ ਲੈਵਲ ਤੇ ਇਸ ਟਾਈਮ? ਸੌਰੀ ਮੈਂ ਤੁਹਾਨੂੰ ਵਿੱਚ ਟੋਕ ਰਿਹਾ, ਕੋਈ ਹੈ ਕੋਈ ਐਸਟੀਮੇਟਡ ਐਵਰੇਜ, ਕੋਈ ਨੰਬਰ ਤੁਹਾਡੇ ਸਾਹਮਣੇ ਹੈਗਾ? ਮੈਂ ਆਪਣੀ ਦੇਖੋ ਇੰਡਸਟਰੀ, ਜੇ ਆਪਾਂ ਗੱਲ ਕਰੀਏ ਟਰੱਕਿੰਗ ਇੰਡਸਟਰੀ ਦੀ ਗੱਲ ਕਰੀਏ, ਬਾਕੀ ਹਰ ਇੰਡਸਟਰੀ ਨੂੰ ਆਪਾਂ ਜੇ ਸੈਗਰੇਟ ਕਰੀਏ ਤਾਂ ਉਹਨਾਂ ਦਾ ਕਰ ਸਕਦੇ ਹਾਂ। ਨੈਕਸਟ ਟਾਈਮ ਮੈਂ ਆਹੀ ਕਰਾਂਗਾ, ਨੰਬਰ ਲੈ ਕੇ ਆਵਾਂਗਾ ਪੂਰੇ ਦੇ ਪੂਰੇ। ਪਰ ਜੇ ਟਰੱਕਿੰਗ ਦੀ ਗੱਲ ਕਰੀਏ, ਔਨ ਐਵਰੇਜ
1.5 ਤੋਂ ਲੈ ਕੇ 2.5 ਲੱਖ ਤੱਕ ਜਿਹੜਾ ਹੁੰਦਾ ਕਰਜ਼ਾ ਮੋਸਟਲੀ ਬੈਡ ਡੈਟ ਹੈ ਸਾਰਾ, ਬੈਡ ਡੈਟ, ਬੈਡ ਡੈਟ, ਟੋਟਲੀ ਬੈਡ ਡੈਟ, ਜਿਹੜਾ ਅਨਸਿਕਿਉਰਡ ਡੈਟ ਹੈ, ਜਿੱਦਾਂ ਕ੍ਰੈਡਿਟ ਕਾਰਡ ਦਾ ਹੋ ਗਿਆ, ਲੋਕਾਂ ਦੇ ਇਕਵਿਪਮੈਂਟ ਵੀ ਆ ਗਏ ਨੇ। ਔਰ ਐਸੇ ਵੀ ਦੇਖੇ ਨੇ ਮੈਂ ਆਪਣੀ ਇੰਡਸਟਰੀ ਦੇ ਵਿੱਚ, ਜਿਹੜੇ ਆਪਣੇ ਭਾਈਚਾਰੇ ਦੇ ਵਿੱਚ ਬਹੁਤ ਵੱਡੀਆਂ ਕੰਪਨੀਆਂ ਨੇ, 20-25 ਮਿਲੀਅਨ ਡਾਲਰਸ ਵੀ ਡੈਟ ਹੈਗਾ ਉਹਨਾਂ ਦੇ ਉੱਤੇ, ਕਿਉਂਕਿ ਫਲੀਟ ਬਹੁਤ ਵੱਡੀ ਖਰੀਦ ਲਈ, ਹੁਣ ਚੱਲਦੀ ਨਹੀਂ ਪਈ, ਉਹ ਸਾਰੇ ਚੁੱਕ ਕੇ ਫਲੀਟ ਵਾਪਸ ਲੈ ਗਏ ਨੇ, ਹੁਣ 20 ਮਿਲੀਅਨ ਦਾ। ਔਰ ਕਈ ਵਾਰੀ ਆਪਸ਼ਨ ਕਰਦੇ ਜੀ ਅਸੀਂ ਡੈਟ ਸੈਟਲਮੈਂਟ ਨਹੀਂ ਕਰਾਉਣਾ, ਅਸੀਂ ਬੈਂਕਰਪਸੀ ਕਰ ਲੈਂਦੇ ਹਾਂ। ਠੀਕ ਹੈ, ਬੈਂਕਰਪਸੀ ਕਰਨ ਵਾਸਤੇ ਉਹਨਾਂ ਨੂੰ ਜਾਂ ਜੇ ਚੈਪਟਰ 13 ਕਰਦੇ ਨੇ, ਫਿਰ ਸਾਰਾ ਡੈਟ ਰੀਸਟਰਕਚਰ ਕਰਨਾ, ਪੇਮੈਂਟਾਂ ਫਿਰ ਬਣਨੀਆਂ ਨੇ, ਬੈਂਕਰਪਸੀ ਵੀ ਹੋ ਜਾਣੀ ਹੈ। ਚੈਪਟਰ 7 ਜਾਂਦੇ ਨੇ ਤੇ ਫਿਰ ਜਿਹੜਾ ਉਹਨਾਂ ਦੇ ਐਸੈਟਸ ਹੈਗੇ ਨੇ ਕੰਪਨੀ ਦੇ ਨਾਂ ਤੇ, ਉਹ ਸਾਰੇ ਲਿਕੁਇਡੇਟ ਕਰਨੇ ਪੈਣੇ ਨੇ, ਟਰੱਕ, ਗੱਡੀਆਂ, ਕਾਰ, ਜੋ ਵੀ ਕੰਪਨੀ ਦੇ ਨਾਂ ਤੇ ਹੈਗਾ, ਜਾਂ ਜਿਹੜੇ ਯਾਰਡ ਨੇ, ਉਹ ਲੋਕਾਂ ਨੂੰ ਵੇਚਣੇ ਪੈਂਦੇ ਪਏ। ਸੋ ਅਮਰੀਕਾ ਦੇ ਵਿੱਚ 1.2 ਟ੍ਰਿਲੀਅਨ ਡਾਲਰ ਦੀ ਕ੍ਰੈਡਿਟ ਕਾਰਡ ਦੀ ਡੈਪਟ ਆ। ਇਹਦਾ ਨਿਰਮਲ ਭਾਜੀ ਕਾਰਨ ਇਹ ਵੀ ਆ ਵੀ ਅੱਜ ਤੋਂ 20 ਸਾਲ ਪਹਿਲਾਂ ਨਾ ਜਿਹੜੀ ਕ੍ਰੈਡਿਟ ਕਾਰਡਾਂ ਦੀ ਲਿਮਿਟ ਬੜੀ ਘੱਟ ਹੁੰਦੀ ਸੀ, 5000 10,000 ਮੈਕਸੀਮਮ ਇੰਨੀ ਕੁ ਹੁੰਦੀ ਸੀ। ਹੁਣ ਮੈਂ ਦੇਖਦਾ 25 50 ਹਜ਼ਾਰ, ਜਦੋਂ ਲਿਮਿਟ ਇੰਨੀ ਵੱਧ ਜਾਂਦੀ ਆ ਤਾਂ ਲੋਕ ਵਿੱਚ ਚੱਕੀ ਜਾਂਦੇ ਫੱਟੇ। ਬਿਲਕੁਲ ਕਮਾਈ ਜੀ ਬਿਲਕੁਲ ਬਾਅਦ ਚ ਆਪਣੀ ਹੋ ਰਿਹਾ ਅਨਫੋਰਚੂਨੇਟਲੀ। ਤੇ ਉਹੀ ਮਿਨੀਮਮ ਪੇਮੈਂਟ ਜਿਹੜੀ ਜਿੰਨੀ ਕੁ ਮਿਨੀਮਮ ਪੇਮੈਂਟ ਦਿੰਦੇ ਆ, ਅਪਰੋਕਸੀਮੇਟਲੀ ਉਨੀ ਮਿਨੀਮਮ ਪੇਮੈਂਟ ਦੇ ਨਾਲ ਉਹ 2 ਤੋਂ ਤਕਰੀਬਨ 4 ਸਾਲ ਦੇ ਵਿੱਚ ਆਪਣਾ ਸਾਰਾ ਡੈਟ ਪੇ ਆਫ ਕਰ ਸਕਦੇ ਨੇ। ਔਰ ਕਈ ਵਾਰ ਹੁੰਦਾ ਕਿ ਅਸੀਂ ਕਹਿੰਦੇ ਕਿ ਅਪ ਟੂ 60% ਜਿਹੜਾ ਪੈਸਾ ਬਚ ਜਾਂਦਾ, ਕਈ ਵਾਰ 60% ਤੋਂ ਵੀ ਜ਼ਿਆਦਾ ਬਚ ਜਾਂਦਾ। ਪਰ ਇੱਕ ਗੱਲ ਜਿਹੜੀ ਆਪਾਂ ਨੂੰ ਫੋਕਸ ਕਰਨ ਦੀ ਲੋੜ ਹੈ, ਮੈਂ ਸਾਰੇ ਇਹੀ ਕਹਾਂਗਾ ਕਿ ਜਿਹੜਾ ਇਹ ਪ੍ਰੋਗਰਾਮ ਹੈ, ਇਹ ਕਰਜ਼ੇ ਤੋਂ ਛੁਟਕਾਰਾ ਜਾਂ ਬਚਾਉਣ ਦਾ, ਜਾਂ ਕਰਜ਼ੇ ਤੋਂ ਬਚਣ ਦੀ ਇੱਕ ਤਰ੍ਹਾਂ ਦੀ ਪ੍ਰੋਗਰਾਮ ਹੈ। ਇਹ ਕੋਈ ਇਨਵੈਸਟਮੈਂਟ ਪ੍ਰੋਗਰਾਮ ਨਹੀਂ, ਤੁਹਾਨੂੰ ਅਸੀਂ 40% ਜਾਂ 50% ਪੈਸੇ ਬਣਾ ਕੇ ਦੇਣੇ ਨੇ। ਸੋ ਇਹਦੇ ਤੇ ਫੋਕਸ ਕਰਿਆ ਕਰੇ ਜਿਹੜੇ ਵੀ ਕਾਲ ਕਰਦੇ ਨੇ, ਕਿ ਹਾਂ ਵੀ ਕਰਜ਼ੇ ਤੋਂ ਕਿੰਨੀ ਛੇਤੀ ਤੋਂ, ਕਿਉਂਕਿ ਐਸੇ ਵੀ ਕਲਾਇੰਟ ਹੈਗੇ ਨੇ ਜਿਹੜੇ ਪਿਛਲੇ 8 ਸਾਲ ਉਹਨਾਂ ਨੇ ਪਹਿਲਾਂ ਕਾਲ ਕੀਤੀ ਸੀ ਕਿ ਭਾਜੀ ਕੋਈ ਗੱਲ ਨਹੀਂ, ਘਰ ਸਲਾਹ ਕਰਕੇ ਤੁਹਾਨੂੰ ਫੋਨ ਕਰਦੇ ਹਾਂ, 8 ਸਾਲ ਬਾਅਦ ਕਾਲ ਆਈ, ਕਰਜ਼ਾ ਤਕਰੀਬਨ ਉਨਾ ਕੀ ਹੈ, ਕੋਈ ਹੋਇਆ 1000-1500 ਘੱਟ ਹੋਇਆ ਤੇ ਉਹੀ ਹੋ ਜਾਂਦਾ। ਸੋ ਜੀ ਤੋ ਨੰਬਰ ਦੱਸਦਾ ਚੱਲਾਂ ਜੀ, ਨੰਬਰ ਹੈ ਸਾਡਾ 888 888 9914 8888889914, ਔਰ ਵੈਬਸਾਈਟ ਹੈ ਸਾਡੀ ura.org। ਬਿਲਕੁਲ। ਸੋ ਬੰਦਾ ਕਈ ਵਾਰੀ ਐਸੀ ਕਸੂਤੀ ਸਥਿਤੀ 'ਚ ਫਸ ਜਾਂਦਾ। ਹੁਣ ਤਾਂ ਚਲੋ ਕੀਤੀਆਂ ਤਾਂ ਆਪਣੀਆਂ ਹੀ ਗਲਤੀਆਂ ਹੁੰਦੀਆਂ, ਜਿਹਦੇ ਕਰਕੇ ਗਾਂਹ ਤੋਂ ਗਾਂਹ ਬੰਦਾ ਧੱਸਦਾ ਜਾਂਦਾ ਆ। ਤੇ ਪਰ ਇਹ ਤੁਹਾਡੇ ਕੋਲ ਮੌਕਾ ਆ, ਇੱਕ ਕਲੀਨ ਸਲੇਟ ਦੇ ਨਾਲ ਤੁਸੀਂ ਮੁੜ ਕੇ ਵਾਪਸ ਆ ਸਕਦੇ ਆ। ਔਖੇ ਤਾਂ ਦੇਖੋ ਪਹਿਲਾਂ ਹੀ ਹੋਏ ਪਏ ਆ, ਤੇ ਥੋੜ੍ਹਾ ਜਿਹਾ ਹੋਰ ਆਪਣੇ ਆਪ ਨੂੰ ਕਲੀਨ ਜਿਹੜਾ ਉਹ ਕਰਨਾ ਪੈਣਾ, ਸਾਫ਼ ਸੁਥਰਾ ਜਿਹੜਾ ਕਰਨਾ ਪੈਣਾ, ਵੀ ਇਹ ਕਰਜ਼ੇ ਦੀ ਮਾਰ ਤੋਂ ਜਿਹੜਾ ਉਹ ਤੁਸੀਂ ਬਚੋ। ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਵੀ ਕਰਜ਼ੇ ਨੂੰ ਲੈ ਕੇ ਫਿਰ ਕਿੱਦਾਂ ਦੀਆਂ ਨਿਊਜ਼ ਵਗੈਰਾ ਜਿਹੜੀਆਂ ਹੁੰਦੀਆਂ, ਆਪਾਂ ਨਹੀਂ ਚਾਹੁੰਦੇ ਵੀ ਆਪਣੇ ਲੋਕ ਕੋਈ ਇੱਦਾਂ ਦੇ ਪਾਸੇ ਵੱਲ ਨੂੰ ਜਿਹੜਾ ਉਹ ਸੋਚਣ ਜਾਂ ਉਹ ਵਧਣ। ਇਸ ਲਈ ਬੈਟਰ ਆ ਵੀ ਇੱਥੇ ਆਪਸ਼ਨਸ ਅਵੇਲੇਬਲ ਆ। ਜਿੰਨੀ ਦੇਰ ਤੱਕ ਇਹ ਆਪਸ਼ਨਸ ਅਵੇਲੇਬਲ ਆ, ਕਿ ਇਹ ਨਹੀਂ ਪਤਾ ਵੀ ਆਉਂਦੇ ਬਿੱਲਾਂ ਦੇ ਵਿੱਚ ਕਿਤੇ ਵੀ ਜਿਹੜੇ ਡੈਟ ਕੰਸੋਲੀਡੇਸ਼ਨ ਜਾਂ ਇਹ ਡੈਟ ਮਾਫ਼ ਕਰਨ ਵਾਲੀਆਂ ਚੀਜ਼ਾਂ ਹੈ, ਬਾਅਦ 'ਚ ਉਹ ਵੀ ਉੱਡ ਜਾਣ। ਸੋ ਉਸ ਦਾ ਫਾਇਦਾ ਜਿਹੜਾ ਉਹ ਤੁਹਾਨੂੰ ਚੱਕ ਲੈਣਾ ਚਾਹੀਦਾ ਆ। ਤੇ ਜਿਹੜੀ ਉਹਨਾਂ ਨੇ ਬੋਟਮ ਲਾਈਨ ਦੱਸੀ ਆ ਵੀ ਜੇ ਤੁਸੀਂ 3 ਮਿਨੀਮਮ ਪੇਮੈਂਟ ਦੇਤੀਆਂ, ਤੇ ਇਹਦਾ ਮਤਲਬ ਵੀ ਖਤਰੇ ਦਾ ਘੁੱਗੂ ਵੱਜ ਚੁੱਕਾ ਆ। ਤੇ ਤੁਸੀਂ ਇੱਕ ਵਾਰੀ ਕਾਲ ਕਰੋ ਤੇ ਦੇਖੋ ਵੀ ਕੀ ਤੁਹਾਡੀਆਂ ਜਿਹੜੀਆਂ ਉਹ ਆਪਸ਼ਨਸ ਹੈਗੀਆਂ। ਤੇ ਨਿਰਮਲ ਮਾਨ ਜੀ ਦੇ ਨਾਲ ਤੁਸੀਂ ਕੰਟੈਕਟ ਕਰ ਲਓ। ਤੇ ਫੋਨ ਨੰਬਰ ਨਿਰਮਲ ਮਾਨ ਜੀ ਇੱਕ ਵਾਰੀ ਫਿਰ ਦੱਸ ਦਿਓ ਜੀ। 888 888 9914 888-888-9914 ਜੀ। ਤੇ ਬਹੁਤ ਬਹੁਤ ਧੰਨਵਾਦ ਨਿਰਮਲ ਮਾਨ ਜੀ ਗੱਲਬਾਤ ਦੇ ਲਈ। ਸ਼ੁਕਰੀਆ ਜੀ। ਮਿਲਦੇ ਆ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ।